ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ ਤੁਹਾਨੂੰ ਅੱਜ ਦੇ ਅਪਡੇਟ ਪਾਕਿਸਤਾਨ 'ਚ। ਜਦੋਂ ਅਮਰੀਕਾ ਦੇ ਵਿੱਚ 19 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ ਇਸ ਵੇਲੇ 20 ਮਾਰਚ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਅਪਡੇਟ ਪਾਕਿਸਤਾਨ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇੱਕ ਬੁਲੇਟਿਨ ਹੈ ਜਿਹੜਾ ਅਸੀਂ ਰੋਜ਼ ਯਾਨੀ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਲੈ ਕੇ ਆਉਂਦੇ ਆ। ਸੋ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਬ੍ਰੌਡਕਾਸਟ ਕੀਤੀਆਂ ਜਾਂਦੀਆਂ ਨੇ। ਜੇ ਤੁਸੀਂ ਇਹਨਾਂ ਖਬਰਾਂ ਰਾਹੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਰੀਝਵੰਦ ਹੋ ਤੇ ਤੁਸੀਂ ਇਹਨਾਂ ਖਬਰਾਂ ਨੂੰ ਸਪਾਂਸਰ ਵੀ ਕਰ ਸਕਦੇ ਜੇ। ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਤ ਨੇ ਖਬਰਾਂ ਹਲੇ ਜੀ। ਪਾਕਿਸਤਾਨ 'ਚ ਈਦ ਦਾ ਚੰਨ ਨਜ਼ਰ ਨਹੀਂ ਆਇਆ ਤੇ ਸੁਣਿਆ ਇਸ ਵਾਰੀ ਪਿਸ਼ਾਵਰ 'ਚ ਵੀ ਪਹਿਲੇ ਨਜ਼ਰ ਨਹੀਂ ਆਇਆ। ਹੁਣ ਲੱਗਦਾ ਹੈ ਇਕੱਠੀ ਈਦ ਹੋਏਗੀ ਜੀ। ਅਫਗਾਨਿਸਤਾਨ 'ਚ ਕੱਲ ਦੱਸਿਆ ਸੀਗਾ ਜਿਹਦੇ ਤੋਂ ਬਾਅਦ ਖਤਰਾ ਸੀਗਾ ਕਿ ਬਕਾਇਦਾ ਪਿਸ਼ਾਵਰ 'ਚ ਵੀ ਕੋਈ ਮਾਮਲਾ ਜਿਹੜਾ ਉਹ ਬਣੇਗਾ। ਪਰ ਪਾਕਿਸਤਾਨ ਦੀ ਜਿਹੜੀ ਸਰਕਾਰੀ ਰੂਹ ਤੇ ਹਲਾਲ ਕਮੇਟੀ ਹੈ ਉਹਨਾਂ ਨੇ ਬਕਾਇਦਾ ਪੂਰੇ ਮੁਲਕ ਦੇ ਵਿੱਚੋਂ ਸ਼ਹਾਦਤਾਂ ਇਕੱਠੀਆਂ ਕੀਤੀਆਂ। ਬਹੁਤ ਸਾਰੇ ਇਲਾਕੇ ਨੇ ਜਿਹੜੇ ਮੌਸਮ ਸਾਫ਼ ਹੋਣ ਤੋਂ ਬਾਅਦ ਵੀ ਚੰਨ ਦੀ ਸੰਧੀ ਕੋਈ ਸ਼ਹਾਦਤ ਗਵਾਹੀ ਜਾਂ ਕਹਿ ਲਵੋ ਕਿ ਉਹਨਾਂ ਨੂੰ ਨਹੀਂ ਇਤਲਾ ਲੱਭੀ। ਜਿਹਦੇ ਬਾਅਦ ਉਹਨਾਂ ਨੇ ਆਖਿਆ ਕਿ ਜੀ ਈਦ ਦਾ ਚੰਨ ਨਹੀਂ ਦਿਸਿਆ। ਔਰ ਪਾਕਿਸਤਾਨ ਭਰ ਦੇ ਵਿੱਚ ਹੁਣ ਨਿੱਕੀ ਈਦ ਜਾਂ ਈਦ ਉਲ ਫਿਤਰ ਜਿਹਨੂੰ ਕਹਿੰਦੇ ਨੇ, ਰੋਜ਼ਿਆਂ ਤੋਂ ਬਾਅਦ ਦੀ ਜਿਹੜੀ ਈਦ ਹੈ, ਇਹਦਾ ਤਿਉਹਾਰ 21 ਮਾਰਚ 2026 ਨੂੰ ਮਨਾਇਆ ਜਾਏਗਾ। ਤੇ ਜਿੱਧਰ ਤੁਸੀਂ ਇਸ਼ਾਰਾ ਕੀਤਾ ਇਹ ਮਸਜਿਦ ਕਾਸਮ ਖਾਨ ਹੈ ਜੀ ਪਿਸ਼ੌਰ ਦੀ, ਜਿੱਥੇ ਮੌਲਾਨਾ ਮੁਫਤੀ ਪੁਪਲ ਜ਼ਈ ਹੋਣੇ ਨੇ ਜਿਹੜੇ ਉਹਨਾਂ ਦਾ ਚੰਨ ਚੜ ਪੈਂਦਾ ਆ। ਪਾਕਿਸਤਾਨ ਦੇ ਵਿੱਚ ਹਮੇਸ਼ਾ ਰੋਜ਼ਿਆਂ ਦੇ ਮਾਮਲੇ ਦੇ ਵਿੱਚ ਵੀ ਏਦਾਂ ਹੀ ਫੱਡਾ ਪੈਂਦਾ ਰਿਹਾ ਆ ਕਿ ਉਹ ਕਹਿੰਦੇ ਸੀਗੇ ਸਰਕਾਰੀ ਰੂਹ ਤੇ ਹਲਾਲ ਕਮੇਟੀ ਕਿ ਨਹੀਂ ਜੀ ਚੰਨ ਨਹੀਂ ਦਿਸਿਆ। ਉਹ ਕਹਿੰਦੇ ਸਨ ਚੰਨ ਦਿਸ ਪਿਆ। ਉਹ ਰੋਜ਼ਾ ਵੀ ਪਹਿਲਾਂ ਰੱਖ ਲੈਂਦੇ ਸਨ। ਏਦਾਂ ਈਦ ਹੈ ਜਿਹੜੀ ਉਹ ਵੀ ਉਹ ਕਈ ਵਾਰ ਪਹਿਲਾਂ ਕਰ ਲੈਂਦੇ ਸਨ। ਪਰ ਐਰਕੀ ਇਹ ਹੋਇਆ ਕਿ ਪਹਿਲੀ ਵਾਰ ਇੱਕ ਮੁੱਦਤ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਨਿੱਕੀ ਈਦ ਦਾ ਤਿਉਹਾਰ ਹੈ ਜਿਹੜਾ ਉਹ ਖੈਬਰ ਤੋਂ ਗਵਾਦਰ ਤੱਕ ਜਾਂ ਪੂਰੇ ਮੁਲਕ ਦੇ ਵਿੱਚ ਇੱਕੋ ਦਿਨ ਹੀ ਮਨਾਇਆ ਜਾ ਰਿਹਾ ਹੈ। ਕਿਸੇ ਦਾ ਚੰਨ ਪਹਿਲੋਂ ਨਹੀਂ ਚੜਿਆ, ਕਿਸੇ ਦਾ ਬਾਅਦ ਚ ਨਹੀਂ ਚੜਿਆ। ਸਾਰਿਆਂ ਦਾ ਚੰਨ ਜਿਹੜਾ ਉਹ ਇਹ ਤੈਅ ਹੋ ਗਿਆ ਕਿ ਇਕੱਠਾ ਹੈ ਜਿਹੜਾ ਉਹ ਚੜੇਗਾ। ਤੇ ਹੁਣ ਉਮੀਦ ਹੈ ਕਿ 21 ਮਾਰਚ 2026 ਦਾ ਦਿਨ ਉਹ ਦਿਨ ਹੈ ਜਿਹੜਾ ਕਿ ਬਕਾਇਦਾ ਈਦ ਦਾ ਦਿਨ ਹੋਏਗਾ ਪਾਕਿਸਤਾਨ 'ਚ। ਜੀ। ਪਾਕਿਸਤਾਨ ਦੇ ਮਿਜ਼ਾਈਲ ਪ੍ਰੋਗਰਾਮਸ ਤੇ ਅਮਰੀਕਾ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਪਾਕਿਸਤਾਨ ਨੇ ਸਿਰੇ ਤੋਂ ਰੱਦ ਕਰ ਦਿੱਤਾ ਹੈ। ਕੀ ਜਾਣਕਾਰੀ ਜੀ? ਅਮਰੀਕਾ ਦੀ ਜਿਹੜੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਸਨ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀਗੀ ਜਿਹਦੇ ਵਿੱਚ ਉਹਨਾਂ ਦਾ ਕਹਿਣਾ ਸੀਗਾ ਕਿ ਈਰਾਨ, ਚੀਨ, रूस और पाकिस्तान ऐसे मिसाइल बनाउंदे ने जिन्हां दे कोल हुनर होएगा, महारत होएगी कि ਉਹ एटॉमिक वैपन्स लैके अमरीका तक ਉਹਨਾਂ ਦੀ ਪਹੁੰਚ ਹੋਏਗੀ। ਯਾਨੀ ਅਮਰੀਕਾ ਖਤਰੇ 'ਚ ਹੈ। ਅਮਰੀਕਾ ਤੇ ਹਮਲਾ ਕਰਨ ਲਈ ਇਹ ਮੁਲਕ ਨੇ ਜਿਹੜੇ ਇਹ ਮਿਜ਼ਾਈਲ ਵਰਤ ਸਕਦੇ ਨੇ। ਈਰਾਨ ਦਾ ਹਾਲ ਪੂਰੀ ਦੁਨੀਆ ਵੇਖਣ ਡਈ ਹੈ। ਉਸ ਤੋਂ ਬਾਅਦ ਕੁਛ ਹਲਕਿਆਂ ਦਾ ਕਹਿਣਾ ਹੈ ਕਿ ਖਟਕਦਾ ਤੇ ਪਾਕਿਸਤਾਨ ਵੀ ਇਸਰਾਈਲ ਨੂੰ ਆ ਔਰ ਜਿੰਨਾ ਈਰਾਨ ਖਟਕਦਾ ਸੀਗਾ ਉਹਨਾਂ ਪਾਕਿਸਤਾਨ ਵੀ ਖਟਕਦਾ। ਅਗਲੀ ਵਾਰੀ ਸ਼ਾਇਦ ਪਾਕਿਸਤਾਨ ਦੀ ਹੈ। ਹੁਣ ਪਾਕਿਸਤਾਨ ਦੇ ਫਾਰਨ ਆਫਿਸ ਨੇ ਬਾਕਾਇਦਾ ਇਹ ਐਲਾਨ ਕੀਤਾ ਹੈ ਕਿ ਜੀ ਅਸੀਂ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਪ੍ਰਧਾਨ ਨੇ ਜਿਨ੍ਹਾਂ ਨੇ ਬਿਆਨ ਦਿੱਤਾ ਹੈ ਅਸੀਂ ਉਹਨਾਂ ਦੇ ਬਿਆਨ ਨੂੰ ਸਿਰੇ ਤੋਂ ਰੱਦ ਕਰਨੇ ਆ। ਸਰਕਾਰੀ ਪੱਧਰ ਤੇ ਇਹ ਵੀ ਕਿਹਾ ਗਿਆ ਕਿ ਜੀ ਇਹ ਬਿਆਨ ਦੇ ਕੇ ਬਿਲਕੁਲ ਗੁੰਮਰਾਹ ਕੀਤਾ ਗਿਆ ਹੈ। ਪਾਕਿਸਤਾਨ ਦਾ ਜਿਹੜਾ ਮਿਜ਼ਾਈਲ ਡਿਫੈਂਸ ਸਿਸਟਮ ਆ ਉਹ ਸਿਰਫ ਆਪਣੀ ਰਾਖੀ ਵਾਸਤੇ ਹੈ। ਇਹ ਇੱਕ ਬਰੇ ਆਜ਼ਮ ਤੋਂ ਦੂਸਰੇ ਬਰੇ ਆਜ਼ਮ ਤੱਕ ਨਹੀਂ ਜਾ ਸਕਦਾ। ਅਸੀਂ ਤੇ ਜਿਹੜੀ ਵੀ ਇਹ ਮਿਜ਼ਾਈਲ ਆ ਇਹ ਇੱਕ ਦੌੜ ਦੇ ਤਹਿਤ ਕਰ ਰਹੇ ਹਾਂ ਕਿਉਂਕਿ ਸਾਡੇ ਗਵਾਂਢੀ ਮੁਲਕ ਤੋਂ ਸਾਨੂੰ ਖਤਰਾ ਹੈ। ਇਸ਼ਾਰਾ ਕੀਤਾ ਗਿਆ ਭਾਰਤ ਵੱਲ ਤੇ ਭਾਰਤ ਜਿੰਨੇ ਵੀ ਲੇਟੈਸਟ ਮਿਜ਼ਾਈਲ ਬਣਾਉਣ ਡਿਆ ਆ ਅਸੀਂ ਉਹਨਾਂ ਦਾ ਤੋੜ ਆ ਜਿਹੜਾ ਉਹਦਾ ਕਰਕੇ ਮਜਬੂਰੀ ਦੇ ਵਿੱਚ ਇਹ ਕੰਮ ਕਰਨ ਡਏ ਆ। ਇਹਦੇ ਤੋਂ ਅਮਰੀਕਾ ਨੂੰ ਕੋਈ ਖਤਰਾ ਨਹੀਂ। ਇਹ ਗੱਲ ਸਾਫ਼ ਲਫ਼ਜ਼ਾਂ ਦੇ ਵਿੱਚ ਆਖੀ ਗਈ ਹੈ। ਯਾਦ ਰਵੇ ਕਿ ਇਹ ਬਿਆਨ ਐਨ ਉਸ ਵੇਲੇ ਆਇਆ ਜਦੋਂ ਇੱਕ ਪਾਸਿਓਂ ਭਾਰਤ ਦੇ ਨਾਲ ਔਰ ਦੂਸਰੇ ਪਾਸੇ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਨਾਲ ਤਾਲੁਕ ਵਾਸਤੇ ਵਿਗੜੇ ਨੇ। ਇਹ ਤੇ ਕੱਲ ਸਊਦੀ ਅਰਬ ਬਾਕੀ ਸਾਰੇ ਮੁਲਕ ਨੇ ਤੁਰਕੀਆ ਔਰ ਕਤਰ ਔਰ ਇੱਕ ਦੋ ਹੋਰ ਇਸਲਾਮਿਕ ਕੰਟਰੀਜ਼ ਨੇ ਜਿਹੜੇ ਉਹਨਾਂ ਨੇ ਰਲ ਕੇ ਇਹ ਈਦ ਦੇ ਦਿਨਾਂ ਦੇ ਵਿੱਚ ਆਖਿਆ ਕਿ ਖੈਰ ਖਰੀਅਤ ਹੀ ਰੱਖਿਆ ਜੇ। ਉਧਰ ਵੇਖੋ ਇਧਰੋਂ ਇਹਨਾਂ ਮੁਲਕਾਂ ਨੇ ਦੋਵਾਂ ਨੂੰ ਜੰਗਬੰਦੀ ਤੇ ਕੀਤਾ। ਉਧਰ ਅਫਗਾਨਿਸਤਾਨ 'ਚ ਕਿਉਂਕਿ ਈਦ ਹੋ ਗਈ ਤੇ ਉੱਥੇ ਹੈਬਤੁੱਲਾ ਜਿਹੜੇ ਉਹਨਾਂ ਦੇ ਸੁਪਰੀਮ ਲੀਡਰ ਨੇ ਜਾਂ ਕਹਿ ਲਵੋ ਕਿ ਕਰਤਾ ਧਰਤਾ ਨੇ ਪ੍ਰਧਾਨ ਨੇ ਉਹਨਾਂ ਨੇ ਆਖਿਆ ਕਿ ਅਸੀਂ ਪਾਕਿਸਤਾਨ ਦੀ ਇੱਟ ਨਾਲ ਇੱਟ ਵਜਾਵਾਂਗੇ। ਈਦ ਦਾ ਖੁਤਬਾ ਜਿਹੜਾ ਉਹਦੇ ਡਾਇਰੈਕਟ ਪਾਕਿਸਤਾਨ ਨੂੰ ਧਮਕੀਆਂ ਦਿੱਤੀਆਂ ਗਈਆਂ। ਹੁਣ ਇਹਨਾਂ ਮਾਮਲਿਆਂ ਦੇ ਵਿੱਚ ਅਗਲੀ ਵਾਰੀ ਪਾਕਿਸਤਾਨ ਦੀ ਹੈ ਜਾਂ ਨਹੀਂ ਹੈ। ਇੱਕ ਸ਼ੀਆ ਸੈਕਟ ਜਿਹੜਾ ਹੈ ਜਾਂ ਫਿਰਕਾ ਹੈ ਉਹਦੇ ਵੱਲੋਂ ਤੇ ਤਾੜੀਆਂ ਵਜਾ ਕੇ ਆਖਿਆ ਗਿਆ
ਕਿ ਪਾਕਿਸਤਾਨ ਈਰਾਨ ਦੀ ਮਦਦ ਨੂੰ ਨਹੀਂ ਆਇਆ, ਈਰਾਨ ਹੈ ਜਿਹੜਾ ਉਹ ਮੁੱਕ ਜਾਏਗਾ ਜਾਂ ਜੋ ਵੀ ਮਾਮਲਾ ਬਣੇਗਾ ਉਸ ਤੋਂ ਬਾਅਦ ਅਗਲੀ ਵਾਰੀ ਹੈ ਜਿਹੜੀ ਉਹ ਪਾਕਿਸਤਾਨ ਦੀ ਹੈ, ਕਿਉਂਕਿ ਖਿਆਲ ਕੀਤਾ ਜਾ ਰਿਹਾ ਹੈ ਕਿ ਇਸਰਾਈਲ ਈਰਾਨ ਦੇ ਵਿੱਚ ਹੁਣ ਕਿਸੇ ਇਹੋ ਜਿਹੇ ਧੜੇ ਨੂੰ ਰਾਜ ਦੇਣ ਦਾ ਰੀਝ ਬਣਦਾ ਜਿਹੜਾ ਉਹਨੂੰ ਮੰਨ ਲਵੇ, ਜਾਂ ਕੋਈ ਇਹੋ ਜਿਹਾ ਮੁਸਲਿਮ ਜਾਂ ਕੁਰਦ ਨੇ ਜਿਹੜੇ ਬਾਕੀ ਸਾਰੇ ਬਥੇਰਾ ਕੁਝ ਚੱਲ ਰਿਹਾ ਹੈ ਹਜੇ ਤੱਕ ਤੇ ਸਰੈਂਡਰ ਨਹੀਂ ਕਰ ਰਿਹਾ, ਤੇ ਉਹ ਅਗਰ ਕੋਈ ਮਾਮਲਾ ਪਾਕਿਸਤਾਨ ਦੇ ਗੁਆਂਢ ਆ ਜਾਂਦਾ ਤੇ ਫਿਰ ਜ਼ਾਹਿਰ ਹੈ ਪਾਕਿਸਤਾਨ ਵਾਸਤੇ ਖਤਰਾ ਤੇ ਹੈ ਆ। ਅਮਰੀਕਾ ਵੱਲੋਂ ਇਹ ਐਲਾਨ ਨੇ ਜਿਹੜੇ ਇਹਨਾਂ ਨੂੰ ਅਗਰ ਦੂਰ ਤੱਕ ਵੇਖਿਆ ਜਾਏ ਨਾ ਤੇ ਇਹ ਖਤਰੇ ਦੀ ਘੰਟੀ ਤੇ ਹੈ ਨੇ, ਪਰ ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਇਹਦੀ ਕਹਿ ਲਵੋ ਕਿ ਨਿੰਦਿਆ ਕੀਤੀ ਹੈ ਔਰ ਇਹਨੂੰ ਮੰਨਣ ਤੋਂ ਇਨਕਾਰ ਕੀਤਾ ਹੈ। ਜੀ, ਪਾਕਿਸਤਾਨੀ ਫੌਜ ਮੁਖੀ ਦੀ ਸ਼ੀਆ ਧਾਰਮਿਕ ਆਲਮਾਂ ਨਾਲ ਮੁਲਾਕਾਤ ਹੋਈ ਹੈ, ਕੀ ਜਾਣਕਾਰੀ ਹੈ ਮਸੂਦ? ਇੱਕ ਇਫਤਾਰ ਡਿਨਰ ਦਿੱਤਾ ਗਿਆ, ਉਹਦੇ ਚ ਮੁਲਕ ਭਰ ਤੋਂ ਜਿੰਨੇ ਵੱਡੇ ਸ਼ੀਆ ਧਾਰਮਿਕ ਲੀਡਰ ਸਨ ਉਹਨਾਂ ਨੂੰ ਬੁਲਾਇਆ ਗਿਆ, ਗੱਲਬਾਤ ਹੋਈ। ਯਾਦ ਹੈ ਕਿ ਜਦੋਂ ਈਰਾਨ ਤੇ ਹਮਲਾ ਹੋਇਆ ਸੀਗਾ ਪ੍ਰਵੀਨ, ਪਾਕਿਸਤਾਨ ਦੇ ਵਿੱਚ ਅਮਰੀਕਨ ਕੌਂਸੂਲੇਟ ਆਫਿਸ ਲਾਹੌਰ ਔਰ ਕਰਾਚੀ ਤੇ ਹਮਲੇ ਹੋਏ ਸਨ। ਲਾਹੌਰ ਕੌਂਸੂਲੇਟ ਆਫਿਸ ਹੈ ਜਿਹੜਾ ਬੀਬੀ ਪਾਕ ਦਾਮਨ ਮਜ਼ਾਰ ਦੇ ਬਿਲਕੁਲ ਲਾਗੇ ਹੈ, ਪੈਦਲ ਵਾਕ ਆ ਉੱਤੇ, ਯਾਨੀ ਪ੍ਰੈਸ ਕਲੱਬ ਦੇ ਸਾਹਮਣੇ ਇਹ ਹੈ, ਪਲੱਸ ਪ੍ਰੈਸ ਕਲੱਬ ਦੇ ਪਿਛਵਾੜੇ ਹੈ ਜਿਹੜਾ ਉਹ ਰੇਡੀਓ ਪਾਕਿਸਤਾਨ ਆ ਔਰ ਉਤੋਂ ਮਸਾਂ ਮਾਰ ਕੇ 1 ਕਿਲੋਮੀਟਰ ਹੈ ਜਿਹੜਾ ਉਹ ਪਿੰਡ ਹੈ ਉਸ ਦਰਬਾਰ ਦੇ, ਜਿਹੜਾ ਕਿ ਇੱਕ ਸ਼ੀਆ ਭਾਈਚਾਰੇ ਦੇ ਜਾਂ ਫਿਰਕੇ ਦੇ ਮੰਨਣ ਵਾਲਿਆਂ ਦੇ ਵਾਸਤੇ ਬਹੁਤ ਵੱਡਾ ਇੱਕ ਗੜ ਮੰਨਿਆ ਜਾਂਦਾ। ਇਹ ਏਰੀਆ ਵੀ ਸਾਰਾ ਮੈਜੋਰਟੀ ਹੈ ਜਿਹੜੀ ਉਹ ਸ਼ੀਆ ਭਾਈਚਾਰਾ ਹੀ ਹੈ ਇੱਥੇ। ਉਹਨਾਂ ਵੱਲੋਂ ਫਿਰ ਇੱਥੇ ਇਕੱਠੇ ਹੋਏ, ਉਦਾਂ ਤਾਂ ਨਹੀਂ ਜੋ ਕੁਝ ਕਰਾਚੀ 'ਚ ਹੋਇਆ ਕਿ ਹਲਾਕਤਾਂ ਹੋਈਆਂ, ਕੰਧ ਟੱਪ ਲਏ, ਗੋਲੀਆਂ ਚੱਲ ਗਈਆਂ, ਤੋੜ ਭੰਨ ਹੋਈ, ਪੁਲਿਸ ਨੇ ਸਿਕਿਉਰਿਟੀ ਨੇ ਸਭ ਕੁਝ ਰੋਕ ਲਿਆ। ਪਾਕਿਸਤਾਨ ਦੇ ਜਿਹੜੇ ਫੈਡਰਲ ਮਿਨਿਸਟਰ ਨੇ, ਇੰਟੀਰੀਅਰ ਫੈਡਰਲ ਮਿਨਿਸਟਰ ਮੋਹਸਨ ਨਕਵੀ ਹੋਣੇ, ਉਹ ਵੀ ਇਹਨਾਂ ਹੰਗਾਮਿਆਂ ਨੂੰ ਰੋਕਣ ਲਈ ਜਦੋਂ ਮੌਕੇ ਤੇ ਅੱਪੜੇ ਜਾ ਕੇ ਜਾਇਜ਼ਾ ਲਿਆ, ਉਹਨਾਂ ਦਾ ਵੀ ਪਥਰਾਓ ਹੋਇਆ, ਉਹ ਫੱਟੜ ਵੀ ਹੋਏ। ਹੁਣ ਫਿਰ ਪਾਕਿਸਤਾਨੀ ਫੌਜ ਮੁਖੀ ਨੇ ਸਾਰੇ ਧਾਰਮਿਕ ਆਲਮਾਂ ਨੂੰ ਆਖਿਆ ਕਿ ਖਬਰਦਾਰ ਜੇ ਕਿਸੇ ਨੇ ਈਰਾਨ ਦੇ ਉੱਤੇ ਹੋਣ ਵਾਲੇ ਹਮਲੇ ਤੋਂ ਬਾਅਦ ਆਪਣੇ ਫਿਰਕੇ ਦੇ ਤਹਿਤ ਮੁਲਕ 'ਚ ਕੋਈ ਅਫਰਾ ਤਫਰੀ ਖਿਲਾਰੀ, ਬਿਆਨ ਜਿਹੜਾ ਦਿੱਤਾ ਗਿਆ ਉਹਨਾਂ ਆਖਿਆ ਕਿ ਕਿਸੇ ਮੁਲਕ ਦੇ ਉੱਤੇ ਹੋਣ ਵਾਲੇ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਕਿਸੇ ਕਿਸਮ ਦਾ ਕੋਈ ਹੰਗਾਮਾ, ਕੋਈ ਜਲਸਾ, ਕੋਈ ਜਲੂਸ, ਕੋਈ ਹਾਲਾ ਲਾਲਾ ਜਿਹੜੀ ਉਹ ਮਚਾਉਣ ਦੀ ਇਜਾਜ਼ਤ ਨਹੀਂ ਆਖਿਆ। ਤੇ ਉਹਨਾਂ ਨੇ ਇਹ ਸਭ ਕੁਝ ਜਿਹੜਾ ਏਸ਼ੀਆ ਭਾਈਚਾਰੇ ਦੇ ਇਹਨਾਂ ਧਾਰਮਿਕ ਆਲਮਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਆ, ਪਰ ਇਹਦੇ ਵੱਲ ਇਸ਼ਾਰਾ ਇਹ ਆ ਕਿ ਕੱਲ ਨੂੰ ਕੋਈ ਸਾਊਦੀ ਅਰਬ ਦੀ ਹਮਾਇਤ ਦੇ ਵਿੱਚ ਵੀ ਇਹ ਨਾ ਕਰੇ, ਕੱਲ ਨੂੰ ਕੋਈ ਕਤਰ, UAE ਜਾਂ ਕਿਸੇ ਮੁਲਕ ਦੀ ਹਮਾਇਤ ਦੇ ਵਿੱਚ ਪਾਕਿਸਤਾਨ 'ਚ ਜਿਹੜਾ ਉਹ ਪ੍ਰੋਟੈਸਟ ਨਹੀਂ ਕਰੇਗਾ, ਕੋਈ ਵਖਾਲਾ ਨਹੀਂ ਕਰੇਗਾ, ਕੋਈ ਇhtਜਾਜ ਨਹੀਂ ਕਰੇਗਾ, ਕੋਈ ਜਲਸਾ ਜਲੂਸ ਆ ਜਿਹੜਾ ਉਹ ਨਹੀਂ ਕਰੇਗਾ। ਇਹ ਲੁਬੇ ਲਬਾਬ ਹੈ ਜੀ ਇਸ ਮੀਟਿੰਗ ਦਾ। ਜੀ, ਫੈਡਰਲ ਸਰਕਾਰ ਨੇ ਸੋਸ਼ਲ ਮੀਡੀਆ ਪ੍ਰੋਟੈਕਸ਼ਨ ਐਂਡ ਰੈਗੂਲੇਟਰੀ ਅਥਾਰਟੀ ਬਣਾ ਦਿੱਤੀ ਹੈ, ਇਹਦੀ ਹੁਣ ਕੀ ਲੋੜ ਪੈ ਗਈ ਸੀ ਤੇ ਕੀ ਮਕਸਦ ਹੈ? ਅਸਲ ਦੇ ਵਿੱਚ ਜੀ ਪਾਕਿਸਤਾਨੀ ਸਰਕਾਰ ਨੇ ਇਹ ਜਿਹੜੀ ਨਵੇਂ ਕਹਿ ਲੋ ਕਿ ਇਲੈਕਟ੍ਰੋਨਿਕ ਕ੍ਰਾਈਮ ਜਾਂ ਕਹਿ ਲੋ ਪ੍ਰੋਨੇਸ਼ਨ ਆਫ ਇਲੈਕਟ੍ਰੋਨਿਕ ਕ੍ਰਾਈਮ ਤਰਮੀਮੀ ਬਿੱਲ 2025 ਹੈ ਜਿਹੜਾ ਉਹਦੇ ਤਹਿਤ ਇਹ ਕੰਮ ਜਿਹੜਾ ਇਹ ਕੀਤਾ ਹੈ। ਟੀਵੀ ਕਾਬੂ ਕਰ ਲਏ, ਰੇਡੀਓ ਸਟੇਸ਼ਨ ਕਾਬੂ ਕਰ ਲਏ, ਅਖਬਾਰਾਂ ਨੂੰ ਕਾਬੂ ਕਰ ਲਿਆ, ਸੋਸ਼ਲ ਮੀਡੀਆ ਜਿਹਨੂੰ ਕਹਿੰਦੇ ਕਿ ਫਾਇਰਵਾਲ ਲਾ ਕੇ ਕੰਟਰੋਲ ਕਰ ਲਈ। ਪਰ ਕੁਝ ਅਕਾਊਂਟ ਐਸੇ ਨੇ ਜਿਹੜੇ ਹਜੇ ਵੀ ਇਮਰਾਨ ਖਾਨ ਦੀਆਂ ਖਬਰਾਂ ਦੇਣ ਦੇ ਨੇ। ਕੋੜਾ ਸੱਚ ਤੇ ਇਹੋ ਹੀ ਹੈ ਨਾ ਜਿਹੜਾ ਲੜਨ ਡਿਆ ਆ, ਲੋਕ ਵੇਖਦੇ ਵੀ ਨੇ, ਸ਼ੇਅਰ ਵੀ ਕਰਦੇ ਨੇ, ਬਲੌਕ ਕਰਨ ਤੋਂ ਬਾਅਦ VPN ਵਰਤਣ ਦੇ ਨੇ। ਹੁਣ ਇਹਨਾਂ ਸਾਰੀਆਂ ਸ਼ਾਵਾਂ ਤੋਂ ਛੁਟਕਾਰਾ ਕਿੱਦਾਂ ਲਿਆ ਜਾਏ? ਉਹ ਗੱਲ ਜਿਹੜੀ ਅਸੀਂ ਕਹਿਣ ਦੇ ਆ ਉਹੀ ਹੋਵੇ, ਬਾਕੀ ਗੱਲ ਕੋਈ ਨਾ ਹੋਵੇ, ਉਹਨੂੰ ਮਿਟਾਉਣ ਦਾ ਸਬਬ ਹੈ। ਇਹ ਗੱਲ ਮੈਂ ਨਹੀਂ ਕਹਿਣ ਡਿਆ, ਇਹ ਗੱਲ ਕਹਿਣ ਡਿਆ ਹਿਊਮਨ ਰਾਈਟਸ ਕਮਿਸ਼ਨ। ਅੱਛਾ, ਹਿਊਮਨ ਰਾਈਟਸ ਐਕਟਿਵਿਸਟ ਨੇ ਜਿਹੜੇ, ਉਹਨਾਂ ਵੱਲੋਂ ਇਹ ਸਾਹਮਣੇ ਆਇਆ। ਸੋ ਇਹਨੂੰ ਵਰਤਦਿਆਂ ਹੋਇਆ ਇਹਨਾਂ ਨੇ ਇਹ ਇੱਕ ਸੈਂਪਰਾ ਬਣਾਈ ਹੈ, SMPRA ਇਹ ਅਥਾਰਟੀ ਹੈ, ਔਰ ਇਹਦਾ ਬਕਾਇਦਾ ਨੋਟੀਫਿਕੇਸ਼ਨ ਕੱਢ ਕੇ ਇਸ ਅਥਾਰਟੀ ਦਾ ਚੇਅਰਮੈਨ ਵੀ ਲਾ ਦਿੱਤਾ ਗਿਆ ਹੈ। ਉਹਨੂੰ 5 ਬੰਦੇ ਨੇ ਜਿਹੜੇ ਉਹ ਵੀ ਨਾਲ ਦੇ ਦਿੱਤੇ ਗਏ ਨੇ ਜਿਹੜੇ ਇਸ ਅਥਾਰਟੀ ਦੀ ਕਾਰਵਾਈ ਨੂੰ ਅੱਗੇ ਤੋਰਨਗੇ। ਇਹਨਾਂ 'ਚ 3 ਸਰਕਾਰੀ ਮੈਂਬਰ ਨੇ, 5 ਪ੍ਰਾਈਵੇਟ ਮੈਂਬਰ ਨੇ। ਉਹਨਾਂ ਦੇ ਨਾਮ ਵੀ ਮੈਂ ਦੱਸ ਦੇਣਾ ਜੀ। ਚੇਅਰਮੈਨ ਨੇ ਜਿਹੜੇ ਇਹ ਬਣਾਏ ਗਏ ਨੇ ਪਾਕਿਸਤਾਨ ਦੇ ਐਡਵੋਕੇਟ ਜਨਰਲ ਇਸਲਾਮਾਬਾਦ ਅਯਾਸ ਸ਼ੌਕਤ, ਇਹ ਪਹਿਲੇ ਚੇਅਰਮੈਨ ਨੇ ਇਸ ਅਥਾਰਟੀ ਦੇ, ਜਦ ਕਿ ਉਹਨਾਂ ਦੇ ਨਾਲ ਬਾਕੀ ਜਿਹੜੇ 5 ਮੈਂਬਰ ਨੇ ਜਿਹੜੇ ਮਾਵਨਤ ਕਰਨਗੇ ਜਾਂ ਉਹਨਾਂ ਦੇ ਸਲਾਹਕਾਰ ਨੇ, ਉਹਨਾਂ 'ਚ ਸੁਹੇਲ ਇਕਬਾਲ ਹੈ, ਅਦਨਾਨ ਖਾਨ ਹੈ, ਮੁਹੰਮਦ ਸਲਮਾਨ ਜ਼ਫਰ ਹੈ, ਫਾਹਦ ਮਲਕ ਹੈ ਔਰ ਮੁਹੰਮਦ ਸਾਦ ਅਲੀ ਹੈ। 3 ਸਰਕਾਰੀ ਮੈਂਬਰ ਨੇ ਜਿਹੜੇ, ਉਹਨਾਂ ਦਾ ਹਜੇ ਇਸ ਬਾਰੇ ਨਹੀਂ ਦੱਸਿਆ ਗਿਆ। ਇਹ ਅਥਾਰਟੀ ਬਣਾਉਣ ਦਾ ਜਿਹੜਾ ਮਕਸਦ ਦੱਸਿਆ ਗਿਆ ਕਿ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਜਿਹੜੇ, ਉਹਨਾਂ ਦੇ ਉੱਤੇ ਨਿਗਰਾਨੀ, ਜਿਹੜੇ ਆਮ ਲੋਕ ਨੇ ਉਹਨਾਂ ਦੇ ਡਾਟਾ ਦੀ ਚੋਰੀ, ਡਿਜੀਟਲ ਜਿਹੜਾ ਲਿਟਰੇਚਰ ਹੈ ਉਹਨੂੰ ਕਾਨੂੰਨੀ ਦਾਇਰੇ ਦੇ ਵਿੱਚ ਲਿਆਉਣਾ। ਇਹਦੇ 'ਚ ਇਹ ਆਖਿਆ ਗਿਆ ਹੈ ਕਿ ਇਹਦੀ ਬਕਾਇਦਾ ਸ਼ਿਕਾਇਤ ਹੋਇਆ ਕਰੇਗੀ, 24 ਘੰਟੇ ਦੇ ਅੰਦਰ ਹੋਇਆ ਕਰੇਗੀ, ਘੱਟੋ ਘੱਟ 6 ਘੰਟੇ ਵੀ ਟਾਈਮ ਰੱਖਿਆ ਗਿਆ ਹੈ। ਇਹਦਾ ਫੈਸਲਾ ਕੋਸ਼ਿਸ਼ ਕੀਤਾ ਜਾਏਗਾ ਕਿ ਹਰ ਕੇਸ ਦਾ ਜਿਹੜਾ ਉਹਨੂੰ 9 ਮਹੀਨਿਆਂ ਦੇ ਵਿੱਚ ਨਿਬੇੜ ਦਿੱਤਾ ਜਾਏ। ਅੱਛਾ ਜੀ, ਇਹ ਸਾਰੇ ਮਾਮਲੇ ਹੋ ਗਏ। ਅੱਗੇ ਜੀ ਇਹਦੇ 'ਚ PTA ਦਾ ਮਹਿਕਮਾ ਜਿਹੜਾ ਮੁੱਢਲੇ ਤੌਰ ਤੇ ਉਹਨੂੰ ਜ਼ਰਾ ਮਦਦ ਵਾਸਤੇ ਨਾਲ ਰੱਖਿਆ ਗਿਆ ਹੈ, ਜਦ ਕਿ ਜੇ ਕਿਸੇ ਆਮ ਬੰਦੇ ਦੇ ਸੋਸ਼ਲ ਮੀਡੀਆ, ਉਹਦੇ 'ਚ ਫੇਸਬੁੱਕ ਵੀ ਹੁੰਦਾ, YouTube, ਜਿੰਨੇ ਵੀ ਡਿਜੀਟਲ ਪਲੇਟਫਾਰਮਸ ਨੇ, ਤੁਹਾਡਾ ਆਪਣਾ ਆ, ਉਹਦੇ ਤੁਸੀਂ ਇਮਰਾਨ ਖਾਨ ਦੀ ਹਮਾਇਤ 'ਚ ਪੋਸਟ ਕਰ ਦਿੰਦੇ ਜੇ। ਤੇ ਯਾਦ ਰੱਖੋ ਕਿ ਹੁਣ ਇਸ ਕਾਨੂੰਨ ਦੇ ਤਹਿਤ ਤੁਹਾਨੂੰ 3 ਸਾਲ ਕੈਦ ਵੀ ਹੋ ਸਕਦੀ ਹੈ ਔਰ 20 ਲੱਖ ਰੁਪਇਆ ਜੁਰਮਾਨਾ ਵੀ ਹੋ ਸਕਦਾ ਹੈ, ਔਰ ਤੁਹਾਡੇ ਇਸ ਕਰਨੀ ਦੀ ਸਜ਼ਾ ਤੁਹਾਨੂੰ ਤੇ ਲੱਭੇਗੀ। ਜੇ ਤੁਸੀਂ ਫੇਸਬੁੱਕ ਤੇ ਕੀਤਾ ਹੈ ਔਰ ਫੇਸਬੁੱਕ ਆ ਜਿਹੜੀ, ਉਹਦੇ ਉੱਤੇ 50 ਕਰੋੜ ਰੁਪਇਆ ਜੁਰਮਾਨਾ ਹੋ ਸਕਦਾ ਹੈ। ਯਾਨੀ ਇਹ ਸਾਰੇ ਡਿਜੀਟਲ ਪਲੇਟਫਾਰਮ ਜਿਹੜੇ ਹੁਣ ਪਾਕਿਸਤਾਨ 'ਚ ਰੈਗੂਲੇਟ ਹੋਣਗੇ, ਇਹ ਅਥਾਰਟੀ ਹੈ, ਇਹ ਉਹਨਾਂ ਨੂੰ ਰੈਗੂਲੇਟ ਕਰੇਗੀ, ਉਹਨਾਂ ਨੂੰ ਦੱਸੇਗੀ ਕਿ ਇਹ ਖਬਰਾਂ ਜਿਹੜੀਆਂ ਤੁਸੀਂ ਨਹੀਂ ਚਾੜਨੀਆਂ, ਇਹ ਵੀਡੀਓਜ਼ ਤੁਸੀਂ ਨਹੀਂ ਚਾੜਨੀਆਂ। ਕਹਿ ਲਵੋ ਕਿ ਸਾਹ ਲੈਣ ਦਾ
ਕੋਈ ਜਿਹੜਾ ਇੱਕ ਥੋੜਾ ਜਿਹਾ ਹੈ ਸੀਗਾ ਚਾਂਸ ਉਹ ਵੀ ਮੁਕਾਇਆ ਜਾ ਰਿਹਾ ਔਰ ਸਰਕਾਰ ਇਸ ਵੇਲੇ ਗੈਰ ਐਲਾਨੀਆਂ ਮਾਰਸ਼ਲ ਆ ਜਾਂ ਉਹ ਬਿਲਕੁਲ ਗ੍ਰਿਫਤ ਔਰ ਨੱਪਣਾ ਚਾਹ ਰਹੀ ਹੈ ਕਿ ਲੋਕ ਨੇ ਜਿਹੜੇ ਉਹ ਜੋ ਅਸੀਂ ਕਹਿ ਰਹੇ ਜੋ ਸਾਡੇ ਮੂੰਹ ਦੀ ਗੱਲ ਆ ਉਹ ਹੀ ਕਰਨ, ਜਿਹਦੇ ਤੇ ਅਸੀਂ ਖੁਸ਼ ਨਹੀਂ ਗਏ ਹੈ ਉਹ ਗੱਲ ਨਾ ਹੋਵੇ। ਸੋ ਇਹ ਆਜ਼ਾਦੀ ਖੋਣ ਦਾ ਇੱਕ ਕੰਮ ਆ ਜਿਹੜਾ ਉਹ ਕੀਤਾ ਜਾ ਰਿਹਾ, ਇਹ ਹਿਊਮਨ ਰਾਈਟਸ ਐਕਟਿਵਿਸਟ ਨੇ ਜਿਹੜੇ ਉਹ ਕਹਿ ਰਹੇ ਨੇ ਜੀ। ਕਜ਼ਾਫੀ ਸਟੇਡੀਅਮ ਲਾਹੌਰ ਤੇ ਮੁਲਤਾਨ ਕ੍ਰਿਕਟ ਸਟੇਡੀਅਮ ਦਾ ਨਾਮ ਬਦਲਣ ਲਈ ਕ੍ਰਿਕਟ ਬੋਰਡ ਇਸ਼ਤਿਹਾਰ ਦੇਣ ਜਾ ਰਿਹਾ ਹੈ। ਇਹ ਕੀ ਲੋੜ ਪੈ ਗਈ ਹੁਣ ਜੀ? ਲੋੜ ਇਹ ਪੈ ਗਈ ਕਿ ਪੈਸਾ ਚਾਹੀਦਾ ਆ ਔਰ ਕਜ਼ਾਫੀ ਸਟੇਡੀਅਮ ਲਾਹੌਰ ਲੀਬੀਆ ਦੇ ਜਿਹੜੇ ਪ੍ਰਧਾਨ ਰਹੇ ਮੁਅੰਮਰ ਕਜ਼ਾਫੀ ਉਹਨਾਂ ਦੇ ਨਾਂ ਦੇ ਉੱਤੇ ਬਣਾਇਆ ਗਿਆ। ਉਦੋਂ ਜਦੋਂ ਜ਼ੁਲਫਕਾਰ ਅਲੀ ਭੱਟੋ ਹੋਣੇ ਪਾਕਿਸਤਾਨ ਦੇ ਪ੍ਰਧਾਨ ਸਨ ਔਰ ਉਹਨਾਂ ਵੱਲੋਂ ਵਰਲਡ ਇਸਲਾਮਿਕ ਕਾਨਫਰੰਸ ਲਾਹੌਰ 'ਚ ਕਰਵਾਈ ਗਈ, ਉਦੋਂ ਆਈ ਤੇ ਕਜ਼ਾਫੀ ਸਟੇਡੀਅਮ ਲਾਹੌਰ 'ਚ ਬਹੁਤ ਵੱਡਾ ਇਕੱਠ ਹੋਇਆ ਸੀ, ਜਿਹਦੇ 'ਚ ਲੀਬੀਆ ਦੇ ਮੁਅੰਮਰ ਕਜ਼ਾਫੀ ਹੋਣੇ ਉਹ ਪਹਿਲਾ ਬੰਦਾ ਸੀਗਾ ਜਿਹਨੇ ਪਾਕਿਸਤਾਨ ਦੇ ਐਟੋਮਿਕ ਪ੍ਰੋਗਰਾਮ ਦੀ ਖੁੱਲੇ ਲਫ਼ਜ਼ਾਂ 'ਚ ਹਮਾਇਤ ਕੀਤੀ ਸੀ ਔਰ ਲੋਕਾਂ ਦਾ ਜੋਸ਼ ਜਜ਼ਬਾ ਵੇਖਣ ਵਾਲਾ ਹੀ ਹਾਲਾ ਬੜੀ। ਉਸ ਤੋਂ ਬਾਅਦ ਇਸ ਲਾਹੌਰ ਸਟੇਡੀਅਮ ਦਾ ਨਾਂ ਕਹਿ ਲਵੋ ਕਿ ਕਜ਼ਾਫੀ ਮੁਅੰਮਰ ਕਜ਼ਾਫੀ ਦੇ ਨਾਂ ਦੇ ਉੱਤੇ ਕਜ਼ਾਫੀ ਕ੍ਰਿਕਟ ਸਟੇਡੀਅਮ ਲਾਹੌਰ ਰੱਖਿਆ ਗਿਆ। ਮੁਲਤਾਨ ਕ੍ਰਿਕਟ ਸਟੇਡੀਅਮ ਵੀ ਇਸੇ ਤਰ੍ਹਾਂ। ਹੁਣ ਕ੍ਰਿਕਟ ਬੋਰਡ ਨੇ 30 ਮਾਰਚ ਨੂੰ ਇਸ਼ਤਿਹਾਰ ਦੇਣਾ, ਉਸ ਇਸ਼ਤਿਹਾਰ ਦੇ ਬਾਰੇ ਅਸੀਂ ਐਡਵਾਂਸ ਤੁਹਾਨੂੰ ਦੱਸ ਰਹੇ ਹਾਂ, ਜਿਹਦੇ 'ਚ ਇਹ ਆਖਿਆ ਗਿਆ ਹੈ ਕਿ ਅਸੀਂ ਬੋਲੀ ਲਵਾਵਾਂਗੇ। ਜੇ ਕੋਈ ਚਾਹੁੰਦਾ ਹੈ ਕਿ ਲਾਹੌਰ ਦੇ ਕ੍ਰਿਕਟ ਸਟੇਡੀਅਮ ਦਾ ਨਾਮ ਮੇਰੇ ਦਾਦੇ ਦੇ ਨਾਂ ਤੇ, ਮੇਰੇ ਪਿਓ ਦੇ ਨਾਂ ਤੇ, ਮੇਰੇ ਨਾਂ ਤੇ, ਮੇਰੇ ਕਿਸੇ ਭਰਾ ਦੇ ਨਾਂ ਤੇ, ਮੇਰੇ ਕਿਸੇ ਬਜ਼ੁਰਗ ਦੇ ਨਾਂ ਦੇ ਉੱਤੇ, ਸਾਡੀ ਬਰਾਦਰੀ ਦੇ ਨਾਂ ਦੇ ਉੱਤੇ ਰੱਖਿਆ ਜਾਏ ਤੇ ਉਹ ਬੋਲੀ ਦੇ ਦੇਵੇ। ਜਿਹਦੀ ਬੋਲੀ ਸਭ ਤੋਂ ਬਹੁਤੀ ਹੋਏਗੀ ਉਹਦੇ ਕੋਲ ਇਹ ਇਖਤਿਆਰ ਹੋਏਗਾ ਕਿ ਉਹ ਮਿਸਾਲ ਦੇ ਤੌਰ ਤੇ ਰਾਹੀਂ ਜਿੱਤ ਜਾਂਦੇ ਨੇ ਤੇ ਬੋਲੀ, ਇੱਕ ਮਿਸਾਲ ਦੇ ਰਿਹਾ ਮੈਂ, ਇਹਦਾ ਨਾਂ ਅਰਾਈ ਕਜ਼ਾਫੀ ਕ੍ਰਿਕਟ ਸਟੇਡੀਅਮ ਲਾਹੌਰ ਆ ਜਿਹੜਾ ਉਹ ਹੋਏਗਾ। ਯਾਨੀ ਕਜ਼ਾਫੀ ਸਟੇਡੀਅਮ ਦੇ ਨਾਲ ਉਹ ਆਪਣਾ ਨਾਂ ਲਾ ਲੈਣ। ਇਹਦਾ ਦੁਰਾਨੀਆ ਕਿੰਨਾ ਹੋਏਗਾ ਕੋਈ ਨਹੀਂ ਪਤਾ। ਪਿਸ਼ਾਵਰ ਦਾ ਅਰਬਾਬ ਨਿਆਜ਼ ਕ੍ਰਿਕਟ ਸਟੇਡੀਅਮ ਸੀ, ਉਹਦਾ ਨਾਂ ਇਸੇ ਤਰ੍ਹਾਂ ਬਦਲ ਕੇ ਇਮਰਾਨ ਖਾਨ ਕ੍ਰਿਕਟ ਸਟੇਡੀਅਮ ਰੱਖਿਆ ਗਿਆ। ਇਮਰਾਨ ਖਾਨ ਦੇ ਦੌਰ ਦੀਆਂ ਗੱਲਾਂ ਇਹ ਸੂਬਾ ਸਰਕਾਰ ਦੀਆਂ ਇਖਤਿਆਰਾਂ ਦੀ ਗੱਲ ਆ। ਹੁਣ ਇਸੇ ਤਰ੍ਹਾਂ ਆਖਿਆ ਜਾ ਰਿਹਾ ਕਿ ਮੁਲਤਾਨ ਦਾ ਜਿਹੜਾ ਕ੍ਰਿਕਟ ਸਟੇਡੀਅਮ ਆ ਉਹਦਾ ਔਰ ਲਾਹੌਰ ਦੇ ਕ੍ਰਿਕਟ ਸਟੇਡੀਅਮ ਦਾ ਨਾਂ ਅਸੀਂ ਬਦਲ ਰਹੇ ਹਾਂ ਔਰ ਇਹਦੇ ਤੋਂ ਚੰਗੀ ਤਗੜੀ ਆਮਦਨ ਆ ਜਿਹੜੀ ਉਹ ਹੋਣ ਦੀ ਕ੍ਰਿਕਟ ਬੋਰਡ ਨੂੰ ਉਮੀਦ ਹੈ। ਇਸ ਕਰਕੇ ਨਾਂ ਬਦਲੇ ਜਾ ਰਹੇ ਨੇ, ਕਹਿ ਲਵੋ ਕਿ ਪੈਸੇ ਲਈ ਨਾ ਬਦਲੇ ਜਾ ਰਹੇ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube ਔਰ ਇੰਸਟਾਗ੍ਰਾਮ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲਟਨ ਅਪਡੇਟ ਪਾਕਿਸਤਾਨ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਆਪ ਸਭ ਦੇ ਰੂਬਰੂ ਲੈ ਕੇ ਹਾਜ਼ਰ ਹੁੰਨੇ ਆ। ਸੋ ਇਹਨਾਂ ਖਬਰਾਂ ਨੂੰ ਜੇ ਤੁਸੀਂ ਇੰਨੀਆਂ ਜਾਨਦਾਰ ਸਮਝਦੇ ਜੇ ਕਿ ਇਹਦੇ 'ਚ ਲੋਕਾਂ ਦੀ ਤਵੱਜੋ ਹੁੰਦੀ ਹੈ ਔਰ ਉਸ ਤਵੱਜੋ ਦੌਰਾਨ ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰੋ ਤੇ ਉਹ ਬੜਾ ਫਾਇਦੇਮੰਦ ਹੋ ਸਕਦਾ ਹੈ ਤੇ ਤੁਸੀਂ ਇਹ ਖਬਰਾਂ ਸਪਾਂਸਰ ਕਰ ਸਕਦੇ ਹੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।